ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ ਤੇ ਗੱਲ ਕਰੀਏ ਪੋਲੀਟੀਕਲ ਲੋਕਾਂ ਦੇ ਬਿਆਨ ਦੀ। ਪ੍ਰਤਾਪ ਬਾਜਵਾ ਨੇ ਮਨਪ੍ਰੀਤ ਬਾਦਲ ਦੇ ਖਿਲਾਫ ਭੜਾਸ ਕੱਢੀ ਹੈ ਜੀ। ਹਾਂਜੀ, ਬਸ ਹੁਣ ਇਹੀ ਹੈ ਨਾ, ਚਿਮਨੀਆਂ ਤਾਂ ਚੱਲੀਆਂ ਨਹੀਂ ਉਹ ਬਠਿੰਡੇ ਵਾਲੀਆਂ। ਹਾਂਜੀ ਬਸ ਇਹਨਾਂ ਦੇ ਜਿਹੜੇ ਹੈਗੇ ਨੇ ਸਿਆਸਤ ਦੇ ਇਹ ਸਲੈਂਸਰ, ਉਹਨਾਂ ਦੇ ਵਿੱਚ ਉਹ ਤੇ ਭਾਈ ਹੁਣ ਚਿੰਗਾੜੇ ਨਿਕਲਣਗੇ ਇੱਕ ਦੂਜੇ ਪ੍ਰਤੀ। ਗੱਲ ਇਹ ਆ ਕਿ ਜਦੋਂ ਅੱਜ ਰਾਹੁਲ ਗਾਂਧੀ ਅਗਾਂਹ ਨੂੰ ਚੱਲਿਆ ਸੀਗਾ, ਕਿਉਂਕਿ ਭਾਰਤ ਜੋੜੋ ਯਾਤਰਾ ਜਿਹੜੀ ਹੈ ਉਹ ਅੱਗੇ ਵੱਧ ਗਈ, ਜੰਮੂ ਚ ਦਾਖਲ ਹੋ ਗਈ, ਹਾਂਜੀ ਤਾਂ ਇਹਨਾਂ ਨੇ ਉਸ ਮੌਕੇ ਤੇ ਇੱਕ ਜਿਹੜਾ ਉੱਥੇ ਰੱਖਿਆ ਸੀ ਰੈਲੀਨੁਮਾ ਪ੍ਰੋਗਰਾਮ, ਤਾਂ ਉਹਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਜਦੋਂ ਬੋਲੇ, ਵੈਸੇ ਤਾਂ ਜੇ ਤੁਸੀਂ ਦੇਖੋਗੇ ਸਾਂਝੇ ਤੌਰ ਤੇ ਸਾਰੇ ਹੀ ਕਾਂਗਰਸੀ ਜਿਹੜੇ, ਜੀ ਜੀ ਚਾਹੇ ਉਹ ਬਾਜਵਾ ਹੋਣ, ਚਾਹੇ ਉਹ ਰੰਧਾਵਾ ਹੋਣ, ਚਾਹੇ ਗਿੱਦੜਵਾਹੇ ਵਾਲੇ ਵੜਿੰਗ ਸਾਹਿਬ ਹੋਣ, ਸਾਰਿਆਂ ਨੇ ਇੱਕੋ ਸੁਰ ਦੇ ਵਿੱਚ ਗੱਲਾਂ ਉਹੀਓ ਕਹੀਆਂ ਨੇ ਜਿਹੜੀਆਂ ਕਿ ਆਪਾਂ ਪਿਛਲੇ ਕੁਝ ਦਿਨਾਂ ਤੋਂ ਸੁਣਦੇ ਜਾਂ ਕਰਦੇ ਆ ਰਹੇ ਆ ਕਿ ਭਾਈ ਕਾਂਗਰਸ ਨੂੰ ਤਾਂ ਲੈ ਗਏ, ਫਲਾਣੇ ਲੈ ਗਏ, ਫਲਾਣੇ ਲੈ ਗਏ, ਜੀ ਮੌਕਾ ਪ੍ਰਸਤ ਲੈ ਗਏ। ਮਤਲਬ ਕਿ ਜਿੱਥੋਂ ਤੱਕ ਰੰਧਾਵਾ ਜੀ ਦੀ ਸਪੀਚ ਦਾ ਸਵਾਲ ਹੈ, ਉਹਨਾਂ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਪਹਿਲਾਂ ਅਕਾਲੀਆਂ ਦਾ ਭੋਗ ਪਾ ਕੇ ਆਇਆ ਸੀਗਾ, ਹੁਣ ਸਾਡਾ ਬੇੜਾ ਗਰਕ ਕਰ ਗਿਆ, ਛੱਡਣਾ ਇਹਨੇ ਜਾ ਕੇ ਭਾਜਪਾ ਦਾ ਵੀ ਕੱਖ ਨਹੀਂ ਹੈ। ਤਾਂ ਇਸੇ ਠੀਕ ਹੈ ਤਰ੍ਹਾਂ ਬਾਜਵਾ ਦੇ ਵੀ ਬੜੇ ਤਿੱਖੇ ਸੁਰ ਸਨ, ਭੜਾਸ ਕੱਢ ਰਹੇ ਸਨ ਉਹ ਕਿ ਆ ਜਿਹੜੇ ਰੋਜ਼-ਰੋਜ਼ ਪਾਰਟੀ ਛੱਡ ਕੇ ਜਾ ਰਹੇ ਨੇ, ਇਹ ਪਹਿਲਾਂ ਹੀ ਸਾਡੇ ਨਹੀਂ ਸੀ, ਇਹ ਸਾਡੀ ਪਾਰਖੂ ਨਜ਼ਰ ਦਾ ਹੀ ਧੋਖਾ ਸੀਗਾ। ਜੀ ਜੀ ਤੇ ਉਹ ਕਹਿੰਦੇ ਕਿ ਪਹਿਲਾਂ ਅਕਾਲੀਆਂ ਦਾ ਬੇੜਾ ਗਰਕ ਕੀਤਾ, ਹੁਣ ਸਾਡਾ ਕਰ ਗਿਆ ਸੋ। ਤੇ ਇਸ ਕਰਕੇ ਰਾਹੁਲ ਗਾਂਧੀ ਨੂੰ ਸੰਬੋਧਨ ਕਰਦਿਆਂ ਬਾਜਵਾ ਨੇ ਕਿਹਾ ਕਿ ਪਾਰਟੀ 'ਚ ਜਿੰਨਾ ਵੀ ਗੰਦ ਮੰਦ ਹੈ ਉਸ ਹਾਂਜੀ ਨੂੰ ਜਲਦੀ ਪਾਰਟੀ ਚੋਂ ਕੱਢ ਕੇ ਬਾਹਰ ਮਾਰੋ। ਦੇਖੋ ਜ਼ੂਰ, ਇੱਥੇ ਗੱਲ ਇਹ ਹੈ ਕਿ ਕहीं पे ਨਿਗਾਹ ਕहीं पे ਨਿਸ਼ਾਨੇ। ਹਾਂਜੀ ਬਿਲਕੁਲ ਹੁਣ ਮਨਪ੍ਰੀਤ ਬਾਦਲ ਤੇ ਤੁਰ ਗਿਆ। ਹੁਣ ਇੰਨਾ ਜ਼ਿਆਦਾ ਮਨਪ੍ਰੀਤ ਬਾਦਲ ਤੇ ਤੁਸੀਂ ਮਤਲਬ ਕਿ ਕੱਲ ਵੀ ਦੇਖਿਆ ਹੋਣਾ ਕਿ ਕਿਸ ਤਰ੍ਹਾਂ ਸ਼ੁਗਲ ਇਹਨਾਂ ਨੇ ਕੀਤਾ, ਉਸ ਤੋਂ ਬਾਅਦ ਹਾਂਜੀ ਫਿਰ ਅੱਜ ਵੀ ਸਾਰਾ ਦਿਨ ਚੱਲਿਆ। ਤਾਂ ਉੱਥੇ ਤੁਸੀਂ ਸੋਚੋਗੇ ਤਾਂ ਸਹੀ ਕਿ ਇਹ ਕਿੱਡੀ ਕੁ ਵੱਡੀ ਗੱਲ ਹੋ ਗਈ ਜਦੋਂ ਕੋਈ ਬੰਦਾ ਚਲੇ ਗਿਆ ਤੇ ਤੁਸੀਂ ਕਹਿ ਦਿੱਤਾ ਕਿ ਚੰਗਾ ਹੋਇਆ ਹੈ ਮਗਰੋਂ ਲੱਥਾ। ਤਾਂ ਫਿਰ ਵਾਰ-ਵਾਰ ਆਪਣੇ ਕੌਮੀ ਲੀਡਰ ਦੇ ਸਾਹਮਣੇ ਤੁਸੀਂ ਇਹ ਜਿਹੜੀ ਗੱਲ ਦੁਹਰਾ ਰਹੇ ਹੋ, ਉਹਦਾ ਮਤਲਬ ਕੀ ਹੈ? ਮਤਲਬ ਕੀ ਹੈ ਉਹ ਮੈਂ ਦੱਸਦਾ। ਜੀ ਅਸਲ 'ਚ ਜੇ ਤੁਸੀਂ ਦੇਖੋਗੇ ਤਾਂ ਇੱਥੇ ਮਨਪ੍ਰੀਤ ਬਾਦਲ ਦੇ ਨਾਲ-ਨਾਲ ਅਸਿੱਧੇ ਤੌਰ ਤੇ ਸਿੱਧੂ ਵੱਲ ਵੀ ਸੰਕੇਤ ਹੈ, ਸਿੱਧੂ ਜੀ ਵੱਲ ਵੀ ਇਸ਼ਾਰਾ ਹੈ ਕਿਤੇ ਨਾ ਕਿਤੇ ਕਿ ਨਵਜੋਤ ਸਿੰਘ ਸਿੱਧੂ, ਮਤਲਬ ਕਿ ਜਿਵੇਂ ਪੈਰਾਸ਼ੂਟਡ ਲੀਡਰਾਂ ਦਾ ਜ਼ਿਕਰ ਕਰ ਰਹੇ ਨੇ, ਬਾਰ-ਬਾਰ ਪਾਰਟੀਆਂ ਬਦਲਣ ਜੀ ਵਾਲੇ ਲੀਡਰਾਂ ਦਾ, ਜਾਂ ਇਹ ਕਹਿ ਰਹੇ ਕਿ ਕੁਝ ਮੌਕਾ ਪ੍ਰਸਤ ਆਉਂਦੇ ਨੇ। ਇਹ ਚੀਜ਼ਾਂ ਜਿਹੜੀਆਂ, ਇਹ ਜਿਹੜੇ ਸ਼ਬਦ ਨੇ, ਕਿਉਂਕਿ ਇਹ ਇੱਕ ਲੌਬੀ ਇਸ ਵੇਲੇ ਕਾਂਗਰਸ ਦੇ ਵਿੱਚ ਇਹੋ ਜਿਹੀ ਆ ਜਿਹੜੀ ਕਿ ਸਿੱਧੂ ਦੇ ਉਲਟ ਤੁਸੀਂ ਖਲੋਤੀ ਵੇਖੋਗੇ ਹੀ ਵੇਖੋਗੇ। ਮਤਲਬ ਹਾਂਜੀ ਹਾਂਜੀ ਆ ਬਿਲਕੁਲ ਜਿਹੜੇ ਮੈਂ ਨਾਮ ਲਏ ਨੇ, ਇਹਨਾਂ ਨਾਵਾਂ ਨੂੰ ਚੰਗੀ ਤਰ੍ਹਾਂ ਆਪਾਂ ਨੋਟ ਕਰ ਲੈਣਾ ਹੈ। ਇਹ ਤੁਹਾਨੂੰ ਗਾਂ ਸੁਰਖੀਆਂ ਦੇਣਗੇ ਹੀ ਦੇਣਗੇ, ਇਹ ਚੱਲੇਗਾ ਕੰਮ ਜੀ ਜਿਸ ਤਰ੍ਹਾਂ ਦੇ। ਕਿਉਂਕਿ ਦੇਖੋ ਇਹ ਜਿਹੜੇ ਸ਼ਬਦ ਹੁੰਦੇ ਨੇ ਨਾ, ਉਹ ਹਮੇਸ਼ਾ ਭਰਮ ਜਾਲ ਸਿਰਜ ਕੇ ਹੀ ਬੋਲੇ ਜਾਂਦੇ ਨੇ ਰਾਜਨੇਤਾਵਾਂ ਵੱਲੋਂ। ਉਹਨਾਂ ਨੂੰ ਪਤਾ ਹੁੰਦਾ ਕਿ ਕੁਝ ਬੰਦਿਆਂ ਨੇ ਸਮਝ ਜਾਣਾ ਤੇ ਉਹਨਾਂ ਨੇ ਗਾਂ ਜਿਵੇਂ ਹੁਣ ਸਾਡੇ ਵਰਗੇ ਕਿ ਸਮਝਾ ਦੇਣਾ ਹੈ। ਜੀ ਜੀ ਤੋ ਇਸ ਕਰਕੇ ਸ਼ਬਦ ਬੋਲੇ ਹੀ ਇਸ ਕਰਕੇ ਜਾਂਦੇ ਹੁੰਦੇ ਆ ਕਿ ਹਾਂ ਸਿੱਧੇ ਤੌਰ ਤੇ ਨਹੀਂ, ਸਿੱਧੇ ਤੌਰ ਤੇ। ਤਾਂ ਇੱਥੇ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਹੀ ਲਾਮਬੰਦੀ ਨਜ਼ਰ ਆ ਰਹੀ ਹੈ। ਤੇ ਦੂਸਰਾ ਕਿ ਰਾਹੁਲ ਗਾਂਧੀ ਨੂੰ ਕਿਹਾ ਜਾ ਰਿਹਾ ਕਿ ਭਾਈ ਜੋ ਵੀ ਹੈਗਾ, ਵੀ ਜਿਹੜੇ ਪੁਰਾਣੇ ਕਾਂਗਰਸੀ ਆ ਤੁਸੀਂ ਇਹਨਾਂ ਤੇ ਯਕੀਨ ਕਰੋ, ਇਹਨਾਂ ਚੋਂ ਲੀਡਰਸ਼ਿਪ ਨੂੰ ਅੱਗੇ ਵਧਾਵੋ, ਆ ਜਿਹੜੇ ਤੁਸੀਂ ਇੰਪੋਰਟ ਕਰਦੇ ਜੇ ਇਹਨਾਂ ਦਾ ਕੋਈ ਫਾਇਦਾ ਨਹੀਂ ਹੈ। ਤੋ ਇਸ ਕਰਕੇ ਕਿਉਂਕਿ ਰਾਹੁਲ ਗਾਂਧੀ ਨੇ ਸੰਕੇਤ ਦਿੱਤਾ ਸੀਗਾ ਕਿ ਸਿੱਧੂ ਨੂੰ ਜ਼ਿੰਮੇਵਾਰੀ ਦੇਵਾਂਗੇ, ਉਦੋਂ ਤੋਂ ਬਾਅਦ ਹੀ ਫਿਰ ਤੁਸੀਂ ਦੇਖ ਲਓ ਮਨਪ੍ਰੀਤ ਦਾ ਮੌਕਾ ਬਣਿਆ ਤੇ ਫਿਰ ਉਹਨਾਂ ਨੇ ਰੱਜ ਕੇ ਮੱਤਰ ਪਾਇਆ ਤੇ ਬੋਲਦੇ ਵੀ ਏਦਾਂ ਪਏ ਸੀ ਅੱਜ ਇਹ ਪੁਰਾਣੇ ਲੀਡਰ ਕਾਂਗਰਸੀ ਕਿ ਜਿੱਦਾਂ ਜਿਵੇਂ ਬੰਦਾ ਕੋਈ ਗੁੱਸੇ 'ਚ ਆਇਆ ਹੁੰਦਾ, ਹਰਖਿਆ ਹੁੰਦਾ ਨਾ ਪੂਰਾ। ਜਿਹੜੇ ਹਰਖੇ ਖਿਡਾਰੀ ਹੁੰਦੇ ਆ ਉਹ ਫਿਰ ਕਈ ਵਾਰ ਲਾ ਕੇ ਪਰੇ ਮਾਰਦੇ ਆ, ਏਦਾਂ ਲਾ ਕੇ ਪਰਾ ਸੁੱਟਣ ਡਏ ਸਨ। ਜੀ ਖਿਜੇ ਤਾਂ ਬਹੁਤ ਚਿਰਦੇ ਪਏ ਕਿਉਂਕਿ ਮਗਰੋਂ ਆਏ ਲੋਕ ਪਹਿਲਾਂ ਗੱਦੀਆਂ ਤੇ ਬਹਿ ਗਏ ਮਿੰਟੂ ਜੀ, ਫਿਰ ਅੰਦਰ ਬੰਦੇ ਨੂੰ ਜੀ 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 ਜੀ, ਇਹ ਤਾਂ ਹੈ ਹੀ ਆ। ਫਿਰ ਇਹ ਤਾਂ ਹੁਣ ਦੇਖੋ ਗੱਲ ਕੀ ਹੈ ਕਿ ਰਾਜਨੀਤੀ ਹੈ ਹੀ ਐਸੀ ਚੀਜ਼ ਆ, ਜਿਹਦਾ ਜੀ ਦਾ ਲੱਗ ਗਿਆ ਸੋ ਲੱਗ ਗਿਆ, ਜਿਹੜਾ
ਆਂਦੇ ਹੁੰਦੇ ਨਾ, ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ। ਬਈ ਰਾਜਨੀਤੀ ਗੇਮ ਹੀ ਇਹ ਹੈ। ਜੀ।